अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज पहुंची है जी समनाबाद फैसलाबाद। यूट्यूब हिस्टरी दे विच बहुत सारियां स्टोरियां तुसीं देखियां सुनियां, लेकिन जिहड़ी अज दी स्टोरी आ एक वक्री ही किस्म की स्टोरी आ। सिख मुस्लिम प्यार की मिसाल इस तो वधिया और इस तो ज़्यादा कुर्बानी वाली किते नहीं मिलेगी तुहानूं। साडे नाल मौजूद ने मंजूर साहब। 1947 तो पहले ये 1947 ਤੋਂ ਪਹਿਲੇ ਇਹ ਗੁਰਦਾਸਪੁਰ ਰਹਿੰਦੇ ਹੁੰਦੇ ਸੀਗੇ। ਇਹਨਾਂ ਦੀ ਕਹਾਣੀ ਬੜੀ ਇੱਕ ਡਰਾਮਾਈ ਜਿਹੀ ਸ਼ਕਲ ਇਖਤਿਆਰ ਕਰ ਗਈ। ਉਸ ਵੇਲੇ ਜਦੋਂ ਇਹ ਆਪਣੇ ਘਰ ਸੀ 3 ਦਿਨ ਦੇ ਸੀਗੇ ਤੇ ਇਹਨਾਂ ਦੇ ਕਿਤੇ ਗੁਆਂਢ ਜਿਹੜੇ ਸਰਦਾਰ ਰਹਿੰਦੇ ਹੁੰਦੇ ਸੀਗੇ ਉਹਨਾਂ ਦੇ ਘਰ ਕੋਈ ਸ਼ਾਦੀ ਦਾ ਫੰਕਸ਼ਨ ਸੀਗਾ। ਉੱਥੇ ਪ੍ਰਾਹੁਣੇ ਇਕੱਠੇ ਹੋਏ ਸੀਗੇ। ਉਹਨਾਂ ਵਿੱਚ ਇੱਕ ਮੀਆਂ ਬੀਵੀ ਐਸੇ ਸੀ ਜਿਨ੍ਹਾਂ ਦੇ ਔਲਾਦ ਨਹੀਂ ਸੀਗੀ। ਸ਼ਾਦੀ ਹੋਈ ਨੂੰ ਕਾਫੀ ਟਾਈਮ ਹੋ ਗਿਆ ਲੇਕਿਨ ਉਹਨਾਂ ਦੇ ਔਲਾਦ ਨਹੀਂ ਸੀ। एक जोड़ा ऐसा भी आया सी जिन्हां दे भलोठी दा जिहड़ा पहला मुंडा हुंदा जिन्हों इकलौता आपां कहदे ने बड़ा, वो जदों आए तो एक ही मंजे ते बैठे सी ते उन्हां ने किते इस करके उन्हां नूं दुत्कार के ठाल दिता कि तुसीं साडे बच्चे ते किते तुहाडा साया ना पै जावे। साडा जिहड़ा भलोठी दा बच्चा आ ये तुहाडी वजह तो किते इहनूं नुकसान ना पहुंचे, इन्हां नूं किसे होर जगह ते बिठाओ, इन्हां दा मंजा बिस्तरा भी इस घर च नहीं होना चाहिए। वो फैमिली ने उन्हां नूं ਕੀਤਾ। ਫਿਰ ਉਹ ਇੱਕ ਨਾਲ ਜਿਹੜਾ ਘਰ ਸੀ ਉੱਥੇ ਉਹਨਾਂ ਦਾ ਮੰਜਾ ਬਿਸਤਰਾ ਕੀਤਾ। ਉਹ ਮੁਸਲਮਾਨਾਂ ਦਾ ਘਰ ਸੀ। ਉਹਨਾਂ ਨੂੰ ਪੁੱਛਿਆ ਦੱਸਿਆ, ਉਹਨਾਂ ਨੇ ਕਿਹਾ ਸਾਡੇ ਨਾਲ ਇਸ ਤਰ੍ਹਾਂ ਇਹਨਾਂ ਨੇ ਔਲਾਦ ਨਾ ਹੋਣ ਦੀ ਵਜ੍ਹਾ ਤੋਂ ਸਾਨੂੰ ਆਪਣੇ ਤੋਂ ਵੱਖ ਕਰ ਦਿੱਤਾ ਆ, ਚੰਗੇ ਨਹੀਂ ਸਾਨੂੰ ਗਿਣਿਆ ਹੈਗਾ। ਉਸ ਵੇਲੇ ਬਾਬਾ ਜੀ ਮਨਜ਼ੂਰ ਹੁਸੈਨ 3 ਦਿਨਾਂ ਦੇ ਸੀਗੇ, ਮੁਸਲਮਾਨ ਘਰਾਣੇ 'ਚ ਪੈਦਾ ਹੋਏ ਸੀਗੇ। ਇਹਨਾਂ ਦੇ ਮਾਂ ਪਿਓ ਨੇ 3 ਦਿਨਾਂ ਦੀ ਬੱਚੇ ਨੂੰ ਚੱਕ ਕੇ ਉਹਨਾਂ ਦੀ ਝੋਲੀ 'ਚ ਪਾ ਦਿੱਤਾ ਕਿ ਅੱਜ ਤੋਂ ਇਹ ਤੁਹਾਡਾ ਹੋਇਆ। 16 ਸਾਲ ਦੀ ਉਮਰ ਤੱਕ ਇਹ ਆਪਣਾ ਉੱਥੇ ਉਹਨਾਂ ਸਰਦਾਰਾਂ ਕੋਲ ਰਹੇ। ਇਹਦਾ ਨਾਂ ਚਰਨ ਸਿੰਘ ਰੱਖਿਆ ਸੀ। ਫਿਰ ਇਹਨਾਂ ਦੀ ਉੱਥੇ ਸਰਦਾਰ ਜਿਹੜਾ ਇਹਨਾਂ ਦਾ ਮਾਮਾ ਸੀਗਾ ਉਹਦੇ ਘਰ ਇਹਨਾਂ ਦੀ ਮੰਗਣੀ ਵੀ ਹੋਈ। ਫਿਰ ਇਹ ਕਿਸ ਤਰ੍ਹਾਂ ਵਾਪਸ ਆਪਣੇ ਅਸਲ ਮਾਂ ਬਾਪ ਕੋਲ ਆਏ। ਫਿਰ ਇਹਨਾਂ ਨੇ ਉਹਦਾ ਨਾਮ ਮਨਜ਼ੂਰ ਹੁਸੈਨ ਕਿਉਂ ਰੱਖਿਆ, ਕਿੱਦਾਂ ਰੱਖਿਆ। ਇੱਥੇ ਪਾਕਿਸਤਾਨ ਦੇ ਵਿੱਚ ਫੈਸਲਾਬਾਦ ਲਾਇਲਪੁਰ ਆ ਕੇ ਇਹ ਮਿਸਟਰ ਜੂਨੀਅਰ ਵੀ ਰਹੇ ਇੱਥੇ ਬਾਡੀ ਬਿਲਡਿੰਗ ਦੇ ਵਿੱਚ। ਇਹਨਾਂ ਦਾ शायरी नाल भी बहुत गहरा तलक है। असी हुण इन्हां को पहुँचे हैं। बाकी इन्हां दी जिहड़ी स्टोरी आ वो बड़ी मतलब एक सुनने वाली गलबात आ। वो तुसीं साडे नाल जुड़े रहो, वीडियो नूं आखिर तक जरूर देखियो। इन्हां कोल आपां बाकी स्टोरी पुछनी। बाबा जी अस्सलाम वालेकुम। वालेकुम सलाम जी, बिस्मिल्लाह। बाबा जी अपना नाम मंजूर हुसैन आ, बजुर्गां दा की नाम सी? मेरा नाम मंजूर हुसैन नहीं, मंजूर अहमद। अच्छा, मंजूर अहमद। मंजूर अहमद ते बजुर्गों का नाम सीगा ਇਹ ਤੁਹਾਨੂੰ ਮੈਂ ਤਫਸੀਲਨ ਸਮਝਾ ਦਿੰਦਾ। ਕਾਲੇ ਬੰਦੇ ਨੂੰ ਲਾਖਾ ਵੀ ਕਹਿ ਦਿੰਦੇ ਆ ਨਾ। ਅੱਛਾ, ਤੇ ਉਹਨਾਂ ਦਾ ਲਾਖਾ ਤੋਂ ਨਾਂ ਲੱਖਾ ਬਣ ਗਿਆ ਸੀਗਾ। ਹਾਂਜੀ, ਰੰਗ ਦੇ ਹੋਣੇ ਆ। ਹਾਂ ਹਾਂ, ਤੁਹਾਡਾ ਰੰਗ ਤਾਂ ਸਾਫ਼ ਆ। ਚਲੋ ਖੈਰ। ਅੱਛਾ, ਹਾਂਜੀ। ਬਾਬਾ ਜੀ ਆਪਣੀ ਜਿਹੜੀ ਸਟੋਰੀ ਜਿਹੜੇ ਸਰਦਾਰ ਤੁਹਾਡੇ ਮਾਂ ਪਿਓ ਨੇ 3 ਦਿਨਾਂ ਦੀ ਉਮਰ 'ਚ ਦੇ ਦਿੱਤਾ ਸੀ, ਤੁਹਾਨੂੰ ਯਾਦ ਆ ਕੀ ਬਣਿਆ ਗਾਂ ਜਾ ਕੇ ਉੱਥੇ ਉਹਨਾਂ ਦੇ ਘਰ? ਕਿੱਦਾਂ ਤੁਸੀਂ ਜਵਾਨ ਹੋਏ, ਪਲੇ 16 ਸਾਲ ਦੀ ਉਮਰ ਤੱਕ ਉਹਨਾਂ 'ਚ ਹੀ ਰਹੇ? ਵੇਖੋ ਜੀ, ਗੱਲ ਇਹ ਆ ਵੀ ਜਦੋਂ ਉਹਨਾਂ ਦੇ ਸਪੁਰਦ ਜੋ ਕਰ ਦਿੱਤਾ ਸੀ ਤੇ ਉਹਨਾਂ ਨੇ ਆਪਣਾ ਸਮਝ ਕੇ ਪਾਲਣਾ, ਆਪਣਾ ਧੀ ਪੋਤੀ ਸੀਗੇ। ਅੱਛਾ, ਤੇ ਇਹ ਸਿਲਸਿਲਾ ਜਿਹੜਾ ਇਹ ਚੱਲਦਾ ਰਿਹਾ। ਅੱਛਾ, ਮੈਂ ਇਸ ਵਾਸਤੇ ਗੁਰਮੁਖੀ ਪੜ੍ਹਿਆ, ਉਰਦੂ ਨਹੀਂ ਪੜ੍ਹ ਸਕਿਆ। ਕਿਉਂ ਕਿ ਅਕਸਰੀਅਤ ਜਿਹੜੀ ਆ ਉਹ ਸਿੱਖਾਂ ਦੀ ਸੀਗੀ। ਅੱਛਾ, ਸਕੂਲ ਦੇ ਵਿੱਚ ਵੀ ਬੱਚੇ ਜਿਹੜੇ ਆ ਉਹ ਬਹੁਤ ਘੱਟ ਮੁਸਲਮਾਨਾਂ ਦੇ ਸੀ, ਐਵੇਂ 5-7। ਅੱਛਾ, ਤੇ ਇਸ ਵਾਸਤੇ ਮੈਂ ਗੁਰਮੁਖੀ ਪੜ੍ਹਿਆ ਹਾਂ। ਬਾਬਾ ਜੀ ਤੁਸੀਂ ਉੱਥੇ ਜ਼ਾਹਰਾ 3 ਦਿਨਾਂ ਦੇ ਬਾਅਦ ਬੰਦਾ ਆਪਣਾ ਹੌਲੀ ਹੌਲੀ ਬਚਪਨ ਤੋਂ ਬਾਅਦ ਫਿਰ ਜਵਾਨੀ 'ਚ ਆਉਂਦਾ। ਉਹਨਾਂ ਦਾ ਘਰ ਵਾਲਿਆਂ ਦਾ ਜਿਹੜੇ ਤੁਹਾਡੇ ਸਿੱਖ ਮਾਂ ਬਾਪ ਸੀ ਉਹਨਾਂ ਦਾ ਨਾਂ ਪਹਿਲੇ ਤਾਂ ਦੱਸੋ ਵੀ ਨਾਂ ਉਹਨਾਂ ਦਾ ਕੀ ਸੀ? ਮਾਸਟਰ ਮਾਨ ਸਿੰਘ ਨਾਂ ਸੀਗਾ। ਅੱਛਾ, ਤੇ ਮਾਈ ਸਾਹਿਬਾ ਦਾ ਨਾਂ ਜਿਹੜਾ ਸੀ ਉਹ ਦਲਜੀਤ ਕੌਰ ਸੀ। ਦਲਜੀਤ ਕੌਰ, ਠੀਕ ਆ। 16 ਸਾਲ ਤੱਕ ਤੁਸੀਂ ਮਤਲਬ ਉਹਨਾਂ ਦੀ ਔਲਾਦ ਰਹੇ? ਹਾਂ ਹਾਂ ਜੀ, ਹਾਂ ਜੀ। ਕਿੱਦਾਂ ਰਹਿਣ ਸਹਿਣ ਕਿੱਦਾਂ ਸੀ ਆਪਣਾ ਉੱਥੇ? ਰਹਿਣ ਸਹਿਣ ਇਸ ਤਰ੍ਹਾਂ ਸੀਗਾ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਮੁਸਲਮਾਨ ਕੀ ਹੁੰਦਾ ਵਾ, ਕਿ ਇੰਨਾ ਮਤਵੱਜੋ ਸੀ ਨਾ ਜਿਸ ਘਰ ਦੇ ਵਿੱਚ ਸੀ। ਉਸੇ ਘਰ ਦੀ ਹਰ ਗੱਲ ਜਿਹੜੀ ਆ
ਉਹਨੂੰ ਮੰਨਣਾ ਪੈਂਦਾ ਸੀ, ਸਮਝਣਾ ਪੈਂਦਾ ਸੀਗਾ। ਤੇ ਇੱਥੇ ਮਸਲਾ ਇਹ ਬਣਿਆ ਜਿਸ ਵੇਲੇ ਇਹ 47 ਦਾ ਮਸਲਾ ਆ ਗਿਆ ਨਾ, ਤੇ ਉੱਥੋਂ ਫਿਰ ਇਹਨਾਂ ਦਾ ਦਿਲ ਮੰਨਿਆ ਕਿ ਜੀ ਅਸੀਂ ਆਪਣਾ ਬੱਚਾ ਲੈ ਜੀ। ਅੱਛਾ, ਵਾਪਸ ਲੈ ਅੱਛਾ, ਬੜੀਆਂ ਵਾਧੀਆਂ ਘਾਟੀਆਂ ਹੋਈਆਂ, ਕਈ ਪੰਚਾਇਤਾਂ ਹੋਈਆਂ। ਅੱਛਾ, ਉਹ ਜਿਹੜਾ ਸਾਡਾ ਉਧਰੋਂ ਮਾਮਾ ਸੀ ਨਾ ਸਰਦਾਰ, ਹਾਂ, ਉਹਦਾ ਨਾਂ ਕੀ ਸੀ? ਉਹਦਾ ਨਾਂ ਬਖਸ਼ੀਸ਼ ਸਿੰਘ ਸੀ। ਬਖਸ਼ੀਸ਼ ਸਿੰਘ। ਹਾਂਜੀ। ਤੇ ਉਹਨੇ ਕਿਹਾ ਵੀ ਇਹ ਮਸਲਾ ਵਾ ਤੁਹਾਡਾ, ਜੇ ਮੇਰਾ ਹੋਵੇ ਤਾਂ ਮੈਂ ਇੱਕ ਘੜੀ 'ਚ ਨਿਬੇੜ ਦੇਵਾਂ। ਹੋ ਗਿਆ ਭਈ ਇਹ ਮੇਰਾ ਇਕੱਲੇ ਦਾ ਤਾਂ ਨਹੀਂ ਨਾ, ਤੁਹਾਡਾ ਵੀ ਹੈ। ਉਹਨੇ ਕਿਹਾ ਫਿਰ ਇਹ ਗੱਲ ਵਾ ਭਈ ਭਾਈ ਅਸੀਂ 16 ਸਾਲ ਸਾਂਭਿਆ ਇਹਨੂੰ, 16 ਸਾਲਾਂ ਦਾ ਸਾਨੂੰ ਖਰਚਾ ਦੇ ਦਿਓ। ਅੱਛਾ, ਤੇ ਬੱਚਾ ਲੈ ਜਾਓ। ਅੱਛਾ, ਉਹ ਹੁਣ ਇਸ ਗੱਲ ਦਾ ਜਵਾਬ ਨਹੀਂ ਸੀ ਦੇ ਸਕਦੇ। ਅੱਛਾ, ਨਾਲ ਇਹ ਵੀ ਗੱਲ ਕਿ ਮੁਸਲਮਾਨ ਕੌਮ ਜਿਹੜੀ ਆ ਉਹ ਬਹੁਤ ਕਮਜ਼ੋਰ ਸੀਗੀ ਉੱਥੇ। ਇੱਥੇ ਆ ਕੇ ਭਾਵੇਂ ਕੋਈ ਜਿੰਨੀਆਂ ਮਰਜ਼ੀ ਗੱਲਾਂ ਕਰਦਾ ਰਵੇ ਕਿ ਮੁਸਲਮਾਨ ਕਮਜ਼ੋਰ ਸੀਗੇ। ਹਾਂਜੀ, ਮਸਨ ਉਹ ਬਾਜ਼ਾਰ ਸੀ ਸਾਡਾ, 5 ਦੁਕਾਨਾਂ ਸੁਨਿਆਰਿਆਂ ਦੀਆਂ ਸੀਗੀਆਂ, ਉਹਦੇ ਵਿੱਚ 3 ਦੁਕਾਨਾਂ ਸਾਰੀਆਂ ਮੁਸਲਮਾਨਾਂ ਦੀਆਂ ਸੀਗੀਆਂ। ਉਹ ਵੀ ਕਿਸ ਤਰ੍ਹਾਂ, ਇੱਕ ਤਮਾਕੂ ਦੀ ਸੀ। ਐਵੇਂ ਹੌਲੀਆਂ ਹੌਲੀਆਂ, ਹੈਂ? ਹਾਂ, ਇਹ ਹੌਲੀਆਂ ਹੌਲੀਆਂ ਦੁਕਾਨਾਂ, ਬਿਲਕੁਲ ਹੌਲੀਆਂ ਹੌਲੀਆਂ। ਜਿਹੜੀਆਂ ਚੰਗੀਆਂ ਭਲੀਆਂ ਦੁਕਾਨਾਂ ਸੀ ਉਹ ਸਾਰੀਆਂ ਹਿੰਦੂਆਂ ਸਿੱਖਾਂ ਵੱਡਾ ਦਾ। ਕਾਰੋਬਾਰ ਉਹਨਾਂ ਕੋਲ ਹੀ ਸੀਗਾ। ਹਾਂ, ਵੱਡਾ ਕਾਰੋਬਾਰ ਉਹਨਾਂ ਕੋਲ ਹੀ ਸੀ। ਉਹਨਾਂ ਕੋਲ ਸੀਗਾ। ਅੱਛਾ, ਮੈਂ ਇਹ ਸਮਝਦਾ ਵਾਂ ਕਿ ਪਾਕਿਸਤਾਨ ਬੇਸ਼ੱਕ ਮੁਸਲਮਾਨਾਂ ਬਦਲੇ ਬਣੇ ਆ, ਪਰ ਇਹਨਾਂ ਦੀ ਜ਼ਿੰਦਗੀ ਬਦਲਣ ਵਾਸਤੇ ਬਣਿਆ। ਬਜ਼ੁਰਗੋ, ਆਪਣੇ ਜਿਹੜੇ ਸਹੀ ਮਾਪਿਓ ਸੀਗੇ ਮੁਸਲਮਾਨ ਜਿਨ੍ਹਾਂ ਨੇ ਤੁਹਾਨੂੰ ਜੰਮਿਆ, ਹਾਂ। ਉਹਨਾਂ ਦਾ ਕੀ ਨਾਂ ਸੀ? ਮੇਹਰਦੀਨ ਅੱਛਾ, ਤੇ ਫਾਤਮਾ। ਫਾਤਮਾ। 16 ਸਾਲ ਤੱਕ ਇਹ ਤੁਹਾਨੂੰ ਨਹੀਂ ਮਿਲੇ ਕਿ ਮਿਲਦੇ ਰਹਿੰਦੇ ਹੁੰਦੇ ਸੀ? ਇਹ ਮਿਲਦੇ ਸੀ। ਅੱਛਾ, ਇਸ ਤਰ੍ਹਾਂ ਭਈ ਇਹ ਜਿਹੜੇ ਸਿੱਖ ਮਾਂ-ਬਾਪ ਸੀ ਨਾ, ਉਹ ਜਦੋਂ ਕਿਤੇ ਉਧਰ ਜਾਂਦੇ ਸੀ ਉਹਨਾਂ ਦੇ ਘਰ ਜਾਂਦੇ ਸੀਗੇ। ਉਹਦੀ ਵਜ੍ਹਾ ਸਿਰਫ ਇਹ ਸੀ ਕਿ ਇਹ ਮੁਸਲਮਾਨਾਂ ਦੀ ਤੇ ਸਿੱਖਾਂ ਦੀ ਦੋਸਤੀ ਇਸ ਤਰ੍ਹਾਂ ਸੀ। ਆਪਣਾ ਕੀ ਉਹਨੂੰ ਕਹਿੰਦੇ ਆ ਯਾਰ, ਵੇਖੋ ਮੇਰੇ ਨਾਂ ਨੇ ਜੇਨ ਚ ਆਉਣ ਡਿਆ, ਕਿ ਲੋਹੇ ਦਾ ਸ਼ਹਿਰ ਸੀ ਉਹ। ਬਟਾਲਾ ਹੈ? ਬਟਾਲਾ ਨਹੀਂ ਨਹੀਂ ਨਹੀਂ, ਟਾਟਾ ਨਗਰ। ਟਾਟਾ ਨਗਰ। ਅੱਛਾ, ਬਟਾਲਾ ਤੇ ਤਹਿਸੀਲ ਸੀਗੀ। ਅੱਛਾ, ਉਹ ਟਾਟਾ ਨਗਰ ਜਿਹੜਾ ਵਾ, ਉੱਥੇ ਇਹ ਇਕੱਠੇ ਕੰਮ ਕਰਦੇ ਸੀਗੇ ਤੇ ਆਪਸ ਵਿੱਚ ਦੋਸਤੀ ਸੀ। ਬਸ ਇਸ ਵਜ੍ਹਾ ਤੋਂ ਉਹਨਾਂ ਨੇ ਸਾਰੀਆਂ ਗੱਲਾਂ ਇਹੋ ਜਿਹੀਆਂ। ਜਿਹੜੇ ਤੁਹਾਡੇ ਮਾਤਾ ਪਿਤਾ ਸੀਗੇ ਸਰਦਾਰ, ਹਾਂ, ਇਹ ਖਾਂਦੇ ਪੀਂਦੇ ਘਰ ਸੀ ਜਾਂ ਗੁਜ਼ਾਰਾ ਮਜ਼ਾਰਾ ਸੀ? ਨਹੀਂ ਜੀ, ਖਾਂਦੇ ਪੀਂਦੇ ਸੀ। ਅੱਛਾ, ਖਾਂਦੇ ਪੀਂਦੇ। ਹਾਂ। ਉਹਨਾਂ ਦੇ ਭਰਾ ਵੀ ਤਾਂ ਹੋਊਗਾ, ਸ਼ਰੀਕਾ ਕਬੀਲਾ ਵੀ ਤਾਂ ਹੋਊਗਾ ਨਾ? ਹਾਂ ਜੀ। ਉਹ ਤੁਹਾਨੂੰ ਕਿੱਦਾਂ ਜਾਣਦਾ ਸੀ? ਉਹ ਇਸੇ ਤਰ੍ਹਾਂ ਹੀ ਵੀ ਇਹ ਸਾਡਾ ਵਾ, ਸਾਡਾ ਹੀ ਆ, ਸਾਡਾ। ਕੋਈ ਕਿਸੇ ਕਿਸਮ ਦਾ ਨਹੀਂ ਸੀ ਨਹੀਂ। ਭਾ ਹੈ? ਨਾਨਕਿਆਂ ਦੇ ਵੀ ਜਾਂਦੇ ਹੁੰਦੇ ਸੀ ਉੱਥੇ? ਹਾਂਜੀ ਸਿੱਖਾਂ ਦੇ? ਹਾਂਜੀ ਹਾਂਜੀ ਹਾਂਜੀ, ਨਾਨਕਿਆਂ ਦੇ ਵੀ ਜਾਂਦੇ ਸੀ। ਹਾਂ, ਉਹ ਇਹੋ ਹੀ ਸਮਝਦੇ ਸੀ ਵੀ ਇਹ ਸਾਡਾ ਆਪਣਾ ਵਾ। ਆਪਣਾ ਹੀ ਆ। ਅੱਛਾ, ਤੇ ਹਕੀਕਤ ਵਿੱਚ ਹੈ ਵੀ ਉਹਨਾਂ ਦਾ ਸਾ। ਹੈ ਵੀ ਉਹਨਾਂ ਦਾ ਸੀ। ਅੱਛਾ, ਤੇ ਜੇ ਮੁੜ ਕੇ ਗੇੜਾ ਬਣ ਗਿਆ, ਅਖੀਰ ਇਹ ਮਜਬੂਰ ਕਰਕੇ ਉਹਨਾਂ ਨੇ ਤੇ ਮੈਨੂੰ ਫੇਰ ਇਧਰ ਤੇ ਪਾਸੇ। ਖਰਚਾ ਦਿੱਤਾ? ਨਹੀਂ, ਖਰਚਾ ਕੀ ਉਹ ਤਾਂ ਦੇਣ, ਐਵੇਂ ਗੱਲ ਉਹ ਕੀਤੀ ਤੇ ਇੱਕ ਗੱਲ ਸੀ ਨਾ ਹਾਂ, ਐਵੇਂ ਗੱਲ ਕੀਤੀ। ਭਈ ਖਰਚਾ ਕਿਹਨੇ ਲੈਣਾ? 16 ਸਾਲਾਂ ਦਾ ਖਰਚਾ। ਉਦਾਂ ਦਾ ਕਾਹਦਾ ਮੁੱਲ ਹੁੰਦਾ? ਹਾਂ, ਇਹ ਚੀਜ਼ ਹੈ। ਸਹੀ ਗੱਲ। ਅੱਛਾ ਬਜ਼ੁਰਗੋ, ਇਹ ਜਿਹੜਾ ਆਪਣਾ 16 ਸਾਲ ਦੇ ਟਾਈਮ ਦੇ ਵਿੱਚ ਫਿਰ ਤੁਸੀਂ ਸਿੱਖੀ ਯਾਨੀ ਕਿ ਜਿਹੜਾ ਤੁਹਾਡਾ ਮਜ਼ਹਬ ਉਹਦੇ ਤੇ ਕਾਇਮ ਰਹੇ ਆ, ਗੁਰਦੁਆਰੇ ਜਾਂਦੇ ਹੁੰਦੇ ਸੀ? ਬਿਲਕੁਲ ਬਿਲਕੁਲ। ਅੱਛਾ, ਮੈਂ ਅੱਜ ਵੀ ਹਾਂ ਅੱਲਾ ਦੀ ਮਿਹਰਬਾਨੀ ਨਾਲ ਹਾਂ, ਕਿ ਜਿੰਨਾ ਉਸ ਮਜ਼ਹਬ ਨੂੰ ਸਮਝਦਾ ਵਾਂ। ਅੱਛਾ, ਬਾਬਾ ਹੀ ਸਮਝਦੇ ਆ? ਹਾਂ, ਕਾਫੀ ਸਮਝਦੇ ਆ। ਹਾਂਜੀ ਹਾਂਜੀ। ਬਾਕੀ ਹੁਣ ਇੱਧਰ ਆ ਗਏ ਤੇ ਹੁਣ ਅੱਲਾ ਦੀ ਮਿਹਰਬਾਨੀ ਨਾਲ ਇਹਨੂੰ ਸਮਝਦੇ ਆ। ਅੱਛਾ, ਕਿਉਂ ਕਿ ਆਖਰੀ ਗੱਲ ਮੈਂ ਤੁਹਾਨੂੰ ਸਮਝਾ ਦਿੰਦਾ ਵਾਂ ਕਿ ਮੈਨੂੰ ਕੁਰਾਨ ਸ਼ਰੀਫ ਵੀ ਗੁਰਮੁਖੀ 'ਚ ਮਿਲ ਗਿਆ।
ਵਾਹ ਕੀ ਬਾਤ ਆ। ਕਿਸ ਤਰ੍ਹਾਂ ਕਿ ਉੱਥੇ ਇੱਕ ਘਰ ਸੀ ਸਾਡੇ ਲਾਗੇ, ਉਹਨਾਂ ਦੇ ਘਰ ਅਸੀਂ ਬੈਠੇ ਸੀ ਇਸ ਵਾਸਤੇ ਕਿ ਉਹ ਬੰਦਾ ਗਾਉਂਦਾ ਸੀ ਤੇ ਵਾਜਾ ਵਜਾਉਂਦਾ ਸੀਗਾ। ਅੱਛਾ, ਉਹਦਾ ਭਣਵਈਆ ਆਇਆ ਮੇਰੇ ਕੋਲੇ, ਉਹਨੇ ਇਸ ਤਰ੍ਹਾਂ ਮੰਜੀ ਦੇ ਪਾਵੇ ਨਾਲ ਝੋਲਾ ਟੰਗ ਦਿੱਤਾ। ਉਹਨੇ ਕਿਹਾ ਭਾਜੀ ਇਹ ਕੀ ਆ? ਕਹਿੰਦਾ ਕੁਰਾਨ ਸ਼ਰੀਫ ਆ। ਅੱਛਾ, ਇਹ ਕਿੱਥੋਂ ਲਿਆ? ਮੈਂ ਕਹਿੰਦਾ ਦਿੱਲੀ ਗਿਆ ਸੀ ਤੇ ਉੱਥੇ ਉਹਨਾਂ ਨੇ ਦੁਕਾਨ ਤੇ ਲਿਖਿਆ ਸੀਗਾ ਕਿ ਪੰਜਾਬੀ 'ਚ ਕੁਰਾਨ ਸ਼ਰੀਫ ਮਿਲ ਸਕਦਾ, ਤੇ ਮੈਂ ਲੈ ਆਂਦਾ। ਉਹ ਵੇ ਆਪਾਂ ਪਾਕਿਸਤਾਨ ਆ ਕੇ ਪੜਿਆ। ਇੱਥੇ ਆ ਕੇ ਫਿਰ ਮੈਂ ਉਹਨਾਂ ਨੂੰ ਖੱਤ ਦੇ ਜ਼ਰੀਏ ਕਿਹਾ ਕਿ ਮੈਨੂੰ ਯਾਰ ਕੁਰਾਨ ਸ਼ਰੀਫ ਖਿਲਾਓ। ਅੱਛਾ, ਉਹਨਾਂ ਨੇ ਖਿਲਾ ਦਿੱਤਾ ਉਹਨੂੰ। ਜੇ 47 ਦਾ ਵਾਕਿਆ ਨਾ ਹੁੰਦਾ ਫਿਰ ਤੁਸੀਂ ਉਹਨਾਂ ਦੇ ਕੋਲੇ ਰਹਿਣਾ ਸੀ। ਬਿਲਕੁਲ, ਫਿਰ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਫੇ ਕੋਈ ਮੰਗਣਾ ਵੀ ਹੋਇਆ ਸੀ ਕਿ ਨਹੀਂ? ਹਾਂਜੀ, ਕਿੱਥੇ ਹੋਇਆ ਸੀ? ਮਾਮਿਆਂ ਵੱਲ। ਅੱਛਾ, ਬਖਸ਼ੀਸ਼ ਸਿੰਘ ਗੱਲ। ਹਾਂ, ਤੇ ਉਹ ਫਿਰ ਆਣ ਜਾਣ ਹੈਗਾ ਸੀ ਮੰਗਣਾ ਹੋਣ ਤੋਂ ਬਾਅਦ ਵੀ? ਵੇਖੋ ਜੀ, ਮੰਗਣਾ ਹੋਣ ਤੋਂ ਬਾਅਦ ਵੀ ਆਉਣ ਜਾਣ ਸੀ, ਸਾਰਾ ਕੁਝ ਸੀ। ਹੁਣ ਦੂਰ ਪਿਆ ਨੇ ਤੇ ਮੈਂ ਤੁਹਾਨੂੰ ਵਿਖਾਲਾਂ ਤਸਵੀਰਾਂ ਕੱਢ ਕੇ ਉਹਨਾਂ ਦੀਆਂ। ਅੱਛਾ, ਕੀ ਨਾਂ ਸੀ ਆਪਣੀ ਜਿਹੜੀ ਮੰਗ ਸੀਗੀ? ਕੁਲਦੀਪ ਕੌਰ। ਕੁਲਦੀਪ ਕੌਰ ਹੈਗੀ ਆ ਹਲੇ ਵੀ? ਨਾ ਜੀ, ਇਹ ਹਾਂ ਸਭ ਤੋਂ ਵੱਡਾ ਮਸਲਾ ਵਾ ਕਿ ਉਹ ਜਦੋਂ ਇਹ ਕਸ਼ਮਕਸ਼ ਹੋਈ ਨਾ ਵੀ ਦੇ ਦਿਓ ਜੀ, ਲੈ ਜਾਓ ਜੀ, ਨਹੀਂ ਦੇਣਾ ਜੀ, ਹਾਂ, ਤੇ ਉਹ ਉਸ ਦੌਰਾਨ ਬਿਮਾਰ ਹੋ ਗਏ। ਓਏ ਹੋਏ, ਸਦਮੇ ਨਾਲ ਹੀ। ਅੱਛਾ, ਤੇ ਇਹ ਵੇਖ ਲਓ ਵੀ ਸੱਚੀਆਂ ਮੁਹੱਬਤਾਂ ਹੁੰਦੀਆਂ ਸੀ ਉਦੋਂ। 20-22 ਦਿਨ ਮੰਜੀ ਤੇ ਰਹੀ ਆ ਤੇ ਮਰ ਗਈ ਆ। ਤੇ ਜੇ ਉਹ ਨਾ ਮਰਦੀ ਤੇ ਮੈਂ ਫੇਰ ਵੀ ਨਹੀਂ ਸੀ ਆਉਣਾ। ਅੱਛਾ, ਮਸਲਨ ਮੇਰੀ ਸੋਚ ਇਦਾਂ ਦੀ ਸੀ ਕਿ ਮੈਂ ਨਹੀਂ ਸੀ ਆਉਣਾ, ਭਾਵੇਂ ਜੋ ਮਰਜ਼ੀ ਇਹ ਦੋਵੇਂ ਫਰੀਕ ਕਰਦੇ ਰਹਿੰਦੇ। ਦੂਸਰੀ ਗੱਲ ਇਹ ਵੀ ਅੱਜ ਵਰਗਾ ਟਾਈਮ ਨਹੀਂ ਸੀ, ਉਦੋਂ ਵੱਡਿਆਂ ਦੇ ਸਾਹਮਣੇ ਖਲੋ ਕੇ ਜਵਾਬ ਨਹੀਂ ਸੀ ਕੋਈ ਦਿੰਦਾ, ਹਜਾ ਕਰਦੇ ਸੀ। ਅੱਛਾ, ਨਹੀਂ ਤੇ ਜੇ ਉਸ ਵੇਲੇ ਦਾ ਇਹ ਮਾਹੌਲ ਹੁੰਦਾ ਤੇ ਮੈਂ ਖਲੋ ਕੇ ਕਹਿ ਸਕਦਾ ਸੀ ਕਿ ਭਾਈ ਜੋ ਮਰਜ਼ੀ ਕਰਦੇ ਰਹੋ, ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ। ਤੇ ਪਰ ਮੈਂ ਕਹਿ ਨਹੀਂ ਸਕਿਆ। ਉਹਦੀ ਵਜ੍ਹਾ ਮੂੰਹ ਮਾਰਦਾ ਸੀ ਨਾ ਬੜਿਆਂ ਦਾ। ਤੁਹਾਡੇ ਵਰਗੇ ਸਿਆਣੇ ਬੰਦੇ ਕਹਿੰਦੇ ਸੀ ਕਿ ਭਾਈ ਵੱਡਿਆਂ ਦੇ ਸਾਹਮਣੇ ਗੱਲ ਨਹੀਂ ਕਰਨੀ। ਇਲਾਕਾ ਕਿਹੜਾ ਸੀ ਜਿੱਥੇ ਆਪਣੀ ਮੰਗ ਜਿਹੜੀ ਫੌਤ ਹੋਈ ਆ? ਉਹ ਕਮਾਨ ਪਿੰਡ ਦਾ ਨਾਮ ਆ। ਅੱਛਾ, ਅੱਛਾ, ਤੇ ਉੱਥੇ ਮੈਂ ਜ਼ਿਆਦਾ ਪੜ੍ਹਿਆ ਵਾਂ। ਅੱਲਾ ਤੁਹਾਡਾ ਭਲਾ ਕਰੇ। ਉਹ ਤਹਿਸੀਲ ਬਟਾਲੇ ਵਿੱਚ ਸੀ। ਅੱਗੇ ਗੱਲ ਕਰੋ ਤੁਸੀਂ ਜਿਹੜੀ। ਬਾਬਾ ਜੀ ਫਿਰ ਮੰਗ ਜਿਹੜੀ ਸੀ ਆਪਣੀ, ਉਹਦੇ ਨਾਲ ਤੁਸੀਂ ਉਦਾਂ ਜਦੋਂ ਕਹਿੰਦੇ ਪੜ੍ਹਦੇ ਵੀ ਉੱਥੇ ਰਹੇ ਆ, ਗੱਲਾਂ ਬਾਤਾਂ ਹੋ ਜਾਂਦੀਆਂ ਸੀ? ਹਾਂਜੀ 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 ਯਾਰ, ਬਹੁਤ ਗੇੜੇ ਤੇ ਲੈਣ ਦਾ ਤੂੰ। ਜਿੱਦਣ ਇਹਨਾਂ ਦੇ ਸਪੁਰਦ ਕੀਤਾ ਨਾ, ਤੇ ਉਦਣ ਆਪਣੀ ਮਾਈ ਨੂੰ ਮੈਂ ਕਿਹਾ, ਸਰਦਾਰਨੀ ਨੂੰ, ਹਾਂ, ਕਿ ਮੈਨੂੰ ਦੀਪੋ ਮਿਲ ਸਕਦੀ ਆ? ਵਾਹ ਜੀ ਵਾਹ। ਅੱਛਾ, ਉਹਨੇ ਕਿਹਾ ਸ਼ਾਮ ਨੂੰ ਸਾਰੇ ਜਾਣੇ ਆਉਣਗੇ। ਉਹ ਮਿਲੇ ਗਏ। ਉਹ ਮਾਮੇ ਮੇਰੇ ਦੀ ਗੱਲ ਸੁਣ, ਕਹਿੰਦਾ ਇਸ ਤਰ੍ਹਾਂ ਪੌੜੀਆਂ ਚੜ੍ਹਦੇ ਆਉਂਦੇ, ਜਿਸ ਵੇਲੇ ਉੱਪਰ ਆਏ ਤੇ ਮਾਮਾ ਕਹਿੰਦਾ ਇਸ ਤਰ੍ਹਾਂ ਮੇਰੀ ਬਾਂਹ ਫੜ ਕੇ ਇੱਕ ਹੱਥ ਨੂੰ ਉਹਦੇ ਪੈ ਉੱਥੇ ਉੱਥੇ ਜਾ ਕੇ ਬਹਿ ਜਾਓ ਤੇ ਰੱਜ ਕੇ ਰੋ ਲਾ। ਜਤਾਈਆਂ ਪੈ ਜਾਣੀਆਂ। ਹਾਂ, ਅੱਛਾ ਜੀ, ਤੇ ਤੈਨੂੰ ਦੱਸਿਆ ਵੀ ਇੱਕ ਗੱਲ ਉਹਦੀ ਜਦੋਂ ਮੈਨੂੰ ਚੇਤੇ ਆਉਂਦੀ, ਰੋਣ ਜੂ ਡਈ ਸੀ, ਤੇ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਕਰ, ਤੇ ਉਹਨੇ ਇਹ ਗੱਲ ਕਹੀ ਕਿ ਤੇਰਾ ਵਾਹਿਗੁਰੂ ਭਲਾ ਕਰੇ, ਤੂੰ ਮੈਨੂੰ ਚੁੱਪ ਕਰਾਉਣਾ, ਟਾਈਮ ਇਹੋ ਜਿਹਾ ਆ ਜਾਣਾ ਤੂੰ ਆਪੇ ਰੋਇਆ ਕਰਨਾ, ਆਪੇ ਹੀ ਥੱਕ ਕੇ ਹਟ ਜਾਇਆ ਕਰਨਾ। ਸਹੀ ਗੱਲ। ਹਾਂਜੀ, ਤੁਹਾਨੂੰ ਦੱਸਿਆ ਵੀ ਇਹੋ ਜਿਹੀਆਂ ਬੜੀਆਂ ਜ਼ਬਰਦਸਤ
ਗੱਲਾਂ ਬਾਤਾਂ ਹੋਈਆਂ ਤੇ ਅਖੀਰ ਇਹਨਾਂ ਦੇ ਨਾਲ ਆਉਣਾ ਪਿਆ। ਬਸ ਆਹੀ ਦੋ ਗੱਲਾਂ ਕੀਤੀਆਂ ਸੀ ਜਦੋਂ ਟਾਈਮ ਦਿੱਤਾ ਵੀ ਸਾਈਡ ਤੇ ਹੋ ਕੇ ਹਾਂ 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 ਬਸ ਇਹੋ ਹੀ ਰੋਂਦੇ ਹੀ ਰਹੇ। ਜਦੋਂ ਤੁਸੀਂ ਨਾਨਕਿਆਂ ਤੇ ਜਾਂਦੇ ਹੁੰਦੇ ਸੀਗੇ, ਹਾਂਜੀ ਘਰ ਵਾਲੇ ਤਾਂ ਚਲੋ ਪਕਾਉਂਦੇ ਹੋਣੇ ਜੋ ਵੀ ਤੁਹਾਡੇ ਲਈ ਹੋਣਾ, ਕਦੇ ਉਹਨੇ ਦੀਪੋ ਨੇ ਵੀ ਵੱਖਰਾ ਕੁਝ ਪਕਾ ਕੇ ਦਿੱਤਾ ਸੀ? ਨਹੀਂ ਹਾਂ ਨਹੀਂ ਇਸ ਜਾਂ ਤਰ੍ਹਾਂ ਕੋਈ ਸ਼ਾਇਦ ਲੁਕੋ ਇਹ- ਕੇ ਇਹ- ਰੱਖੇ ਹੋਵੇ? ਇਸ ਤਰ੍ਹਾਂ ਨਾ ਹਾਂ ਭਈ ਇਹ ਹੁੰਦਾ ਸੀ, ਮੈਨੂੰ ਨਾ ਜਵਾਰ ਦੇ ਆਟੇ ਦੀ ਚੂਰੀ ਬਹੁਤ ਚੰਗੀ ਲੱਗਦੀ ਸੀ। ਅੱਛਾ ਅੱਛਾ ਤੇ ਉਹਦਾ ਜਦੋਂ ਕਿਤੇ ਰੂਹ ਕਰਦਾ ਸੀਗਾ, ਉਹ ਜਵਾਰ ਦੀ ਰੋਟੀ ਨੂੰ ਕੁੱਟ ਕੇ ਚੂਰੀ ਬਣਾ ਲੈਣੇ। ਅੱਛਾ ਅੱਲਾ ਤੁਹਾਡਾ ਭਲਾ ਕਰੇ। ਇਹ ਆ ਵੀ ਕੋਈ ਚੀਜ਼ ਖਾਣ ਪੀਣ ਵਾਲੀ ਹੁੰਦੀ ਸੀ ਤੇ ਆਪਣੇ ਹਿੱਸੇ ਚੋਂ ਮੇਰੇ ਲਈ ਲੁਕਾ ਕੇ ਰੱਖ ਲੁਕੋ ਕੇ ਰੱਖ ਛੱਡ ਰੱਖ ਲੈ। ਉਹ ਕਿਹੜੀ ਸ਼ੈ? ਹਾਂ ਉਹ ਕਿਹੜੀ ਸ਼ੈ ਲੁਕੋ ਕੇ ਰੱਖਦੇ ਹੁੰਦੇ ਸੀਗੇ? ਇਹ ਲੋੜਦੀ ਪਈ ਸੀ ਕੋਈ ਫਲ ਫਰੂਟ? ਇੱਕ ਮਿੰਟ ਮੈਂ ਤੁਹਾਨੂੰ ਇੱਕ ਹੁਣ ਹਾਸੇ ਵਾਲੀ ਗੱਲ ਦਾ, ਹਾਂ ਤੇ ਮੈਂ ਕਾਫੀ ਦਿਨਾਂ ਬਾਅਦ ਗਿਆ ਹਾਂ ਤੇ ਉਹਨੇ ਮੈਨੂੰ ਦੱਸਿਆ ਵੀ ਤੇਰੇ ਲਈ ਅੰਬ ਮੈਂ ਰੱਖੇ ਆ, ਤੇ ਉਹ ਯਕੀਨ ਕਰੋ ਵੀ ਉਹ ਏਦਾਂ ਹੱਥ ਲਾਈਏ ਤਾਂ ਗਾਂ ਹੱਥ ਤੋਂ ਇੰਨੇ ਖਰਾਬ ਹੋ ਹੋ ਗਏ। ਗਏ, ਅੱਛਾ ਲੁਕੋ ਕੇ ਰੱਖੀ ਇਹ ਲੁਕੋ ਕੇ ਰੱਖਿਆ। ਅੱਛਾ ਪੈਲ ਪਾਲੀ ਹੋਣੀ ਕਿਤੇ। ਹਾਂ ਜੀ ਇਹੋ ਜੀਆਂ ਜੇ ਗੱਲਾਂ ਹੁੰਦੀਆਂ ਰਹਿੰਦੀਆਂ ਸੀ। 16 ਸਾਲ ਦੀ ਉਮਰ ਤੁਸੀਂ ਉਹਨਾਂ ਕੋਲ ਗੁਜ਼ਾਰੀ ਆ। ਬਹੁਤਾ ਪਿਆਰ ਜਿਹੜਾ ਪਿਤਾ ਕਰਦੇ ਸੀ ਕਿ ਮਾਤਾ ਕਰਦੇ ਸੀ? ਦੋਵੇਂ ਇੱਕੋ ਜਿਹਾ ਕਰਦੇ ਸੀ, ਅੱਛਾ ਜਰਾ ਜਿੰਨਾ ਕੋਈ ਫਰਕ ਨਹੀਂ ਸੀ ਨਜ਼ਰ, ਤੁਹਾਡੇ ਚਾਅ ਲਾਡ ਪੂਰੇ ਕਰਦੇ ਹੋਣੇ ਪੂਰੇ ਸਾਰੇ? ਕਰਦੇ ਸੀ। ਕੋਈ ਹੋਰ ਭੈਣ ਭਰਾ ਨਹੀਂ ਕੋਈ ਹੋਇਆ ਉਹਨਾਂ ਚੋਂ? ਨਹੀਂ ਹਾਂ ਉਹਨਾਂ ਦੀ ਔਲਾਦ ਹੋਈ ਨਹੀਂ ਕੋਈ ਹੋਰ? ਇਹ ਕਿਹਨਾਂ ਦੀ? ਤੁਹਾਡੇ ਜਿਹੜੇ ਬਾਪ ਸੀ? ਨਹੀਂ ਨਹੀਂ ਉਹਨਾਂ ਦੀ ਹੋਈ ਨਹੀਂ। ਅੱਛਾ ਹਾਂ ਇਹ ਤਾਂ ਫਿਰ ਮਾੜਾ ਨਹੀਂ ਕੀਤਾ ਵੀ 16 ਸਾਲਾਂ ਦਾ ਤੁਹਾਡੇ ਜਵਾਨ ਹੋਇਆ ਕਿ ਲੈ ਆਏ, ਉਹਨਾਂ ਦੀ ਫੇਰ ਝੋਲੀ ਖਾਲੀ ਹੋ ਗਈ। ਵੇਖੋ ਜੀ ਗੱਲ ਇਹ ਆ, ਮੈਂ ਤੇ ਇਹ ਸਮਝਦਾ ਵਾਂ ਵੀ ਇਹ ਮੇਰੇ ਨਾਲ ਜ਼ੁਲਮ ਹੋਇਆ ਵਾ। ਇੱਥੇ ਆ ਕੇ ਯਕੀਨ ਕਰਿਓ ਕਿ ਮੈਂ 8 ਆਨੇ ਦਿਹਾੜੀ ਤੇ ਭਾਂਡੇ ਮਾਂਜੇ ਇੱਕ ਦੁਕਾਨ ਤੇ। ਹਾਂ ਤੇ ਹੌਲੀ 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 ਹਰਬੰਸ ਸਿੰਘ ਕੌਣ ਸੀਗਾ?